बिस्मिल्लाहिर्रहमानिर्रहीम। अल्लाहुम्मा सल्लि अला सय्यिदिना मुहम्मदिन व आलिहि व इत्रतिहि बेअदाद कुल्ले मालूमिल्लाह का अस्तगफिरुल्लाह अल्लज़ी ला इलाहा इल्ला हुवल हय्युल क़य्यूम व अतूबु इलैहि या हय्यु या क़य्यूम। ਤੁਹਾਡਾ ਭਰਾ ਜਵੇਦ ਇਕਬਾਲ ਚੱਠਾ ਪੰਜਾਬੀ ਸਾਂਝਾ ਤੋਂ। ਅੱਜ ਮੇਰੇ ਬਹੁਤ ਹੀ ਪਿਆਰੇ ਮੇਰੇ ਕਾਬਿਲ ਇਹਤਰਾਮ ਮੇਰੇ ਮੀਰੇ ਜਮਾਤ ਮੇਰੇ ਭਾਈ ਮੇਰੇ ਅਜ਼ੀਜ਼ ਅੱਜ ਇੱਥੇ ਕਿਸੇ ਕੰਮ ਆਏ ਸਨ ਅੱਗੇ, ਤੇ ਅੱਜ ਮੈਂ ਇਹਨਾਂ ਨੂੰ ਫੜ ਲਿਆ, ਇਤਬਾ ਲਿਆ, ਕਿਉਂਕਿ ਇਹ ਬਹੁਤ ਵੱਡੇ ਲਿਖਾਰੀ ਨੇ। ਮੈਂ ਸਮਝਾਂ ਕਿ ਪਾਕਿਸਤਾਨ ਲੈਵਲ 'ਤੇ ਹੈ ਲਿਖਾਰੀ ਸਾਡੇ। ਪੰਜਾਬੀ ਲਿਖਦੇ ਨੇ, ਫਾਰਸੀ ਲਿਖਦੇ ਨੇ, ਉਰਦੂ ਲਿਖਦੇ ਨੇ, ਸਰੈਕੀ ਲਿਖਦੇ ਨੇ, ਹਰ ਫਰਮੌਲਾ ਨੇ। ਅੱਜ ਇਹਨਾਂ ਨੂੰ ਅਸੀਂ ਆਪਣੇ ਤੌਰ 'ਤੇ ਬੋਲਣ ਦਾ ਮੌਕਾ ਦੇਵਾਂਗੇ ਕਿ ਟ੍ਰਿਬਿਊਟ ਪੇਸ਼ ਕਰਨਗੇ ਕਿਸੇ ਵੀ ਸੂਫੀਆਨਾ ਕਲਾਮ ਉੱਤੇ ਜਾਂ ਕਿਸੇ ਵੀ ਆਪਣਾ ਵਲੀ ਅੱਲਾ ਦੇ ਕਲਾਮ ਦੇ ਉੱਤੇ ਬੋਲਣਗੇ। ਤੇ ਅੱਜ ਅਸੀਂ ਕੋਈ ਇਹਨਾਂ ਅੱਗੇ ਨਹੀਂ ਰੱਖਾਂਗੇ ਵੀ ਤੁਸੀਂ ਕੀ ਬੋਲਣਾ ਹੈ, ਆਪਣੀ ਮਰਜ਼ੀ ਨਾਲ ਬੋਲਣਗੇ ਜੋ ਇਹਨਾਂ ਨੂੰ ਅੱਛਾ ਲੱਗਾ। ਬਲਕਿ ਹਰ ਚੀਜ਼ ਸੂਫੀਆ ਕਲਾਮ ਵਿੱਚ ਹਰ ਚੀਜ਼ ਅੱਛੀ ਪਾਈ ਜਾਂਦੀ ਹੈ, ਅੱਛਾ ਹੀ ਲਿਖਦੇ ਰਹੇ ਹੁਣ ਤੱਕ। ਅਸੀਂ ਅਜੇ ਇਹਨਾਂ ਨੂੰ ਥੋੜ੍ਹੀ ਜ਼ਹਿਮਤ ਦਿਆਂਗੇ, ਆਪਣੀ ਮਰਜ਼ੀ ਦਾ ਸਾਨੂੰ ਇਹ ਸੁਣਾਉਣ ਕਿਸੇ ਵੀ ਆਪਣਾ ਸੂਫੀਆ ਕਲਾਮ ਦੇ ਉੱਤੇ। ਆਪਣੀ ਲਿਖੀਆਂ ਕਿਤਾਬਾਂ ਇਹਨਾਂ ਦੀਆਂ 17ਵੀਂ ਕਿਤਾਬ ਲਿਖ ਲਈ ਮੇਰਾ ਖਿਆਲ। ਸਾਰੇ ਜਿਹੜੀ ਆਪਣਾ 17ਵੀਂ ਕਿਤਾਬ ਹੈ, ਕੀ ਨਾਂ ਇਹਦਾ ਜੀ? ਸਬਕੇ ਫਾਰਸੀ। ਹਾਂ ਬਿਲਕੁਲ, ਉਹ ਮੁਬਾਰਕਬਾਦ ਹੀ ਪੇਸ਼ ਕੀਤੀ ਆ, ਮੈਨੂੰ ਯਾਦ ਭੁੱਲ ਗਿਆ, ਬਲਕਿ ਮੈਂ ਨੈਟ ਤੇ ਬੁਲਾਈ ਸੀ ਜੀ। 15 ਜੀ ਤਹਿਕੀਕੀ ਮੁਕਾਲੇ ਨੇ ਇਹਦੇ 'ਚ। ਵਾਹ ਜੀ ਵਾਹ, ਮਾਸ਼ਾਅੱਲਾ ਜੀ। ਹੁਣ ਇਹ ਖੁਦ ਹੀ ਦੱਸਣਗੇ, ਸਾਡਾ ਹਿੰਮਤ ਨਹੀਂ ਪੈਂਦੀ ਇਹਨਾਂ ਕਿ ਬੋਲੀਏ, ਕੋਈ ਸਵਾਲ ਕਰੀਏ। ਇਹ ਹੁਣ ਆਪਣੀ ਮਰਜ਼ੀ ਨਾਲ ਬੋਲਣਗੇ, ਇਹ ਹੁਣ ਸਮਝਦੇ ਕੀ ਬੋਲਣਾ। ਚਲੋ ਬਿਸਮਿल्लाह रहमान। ਉਹ ਜੀ ਗੁਫ਼ਤਗੂ ਜਿਹੜੀ ਹੈ ਜਿੰਨੀ ਹੋਵੇ ਬਾਮਕਸਦ ਹੋਏ ਔਰ ਕੰਮ ਆਏ ਜੀ। ਬਿਲਕੁਲ। ਪੀਰੋ ਮੁਰਸ਼ਿਦ ਤਾਜਦਾਰ ਦਾरुल ihsan हज़रत शेख अबू अनीस मोहम्मद बरकत जहांवी कुद्दस सिर्रुल अज़ीज़, ਉਹਨਾਂ ਦਾ ਫੈਜ਼ ਜੀ, ਉਹਨਾਂ ਦੀ ਇਨਾਇਤ ਨੇ, ਕਿਬਲਾ ਭਾਈ ਸਾਹਿਬਾਨ ਦੀ ਸ਼ਫਕਤਾਂ ਨੇ। ਮੌਲਾਨਾ ਰੂਮ ਫਰਮਾਉਂਦੇ ਨੇ ਜੀ ਕਿ सोबते साले तोरा साले कुनद, सोबते ताले तोरा ताले कुनद। ਚੰਗੇ ਕੋਲ ਬਹਿਗਾ ਚੰਗਾ ਹੋ ਜਾਏਗਾ, ਚੰਗਾ ਹੋ ਜਾਏਗਾ। ਭੈੜੇ ਕੋਲ ਬਹਿਗਾ ਭੈੜਾ ਹੋ ਜਾਏਗਾ। ਨੇਕਾਂ ਦੀ ਜਿਹੜੀ ਸੋਬਤ ਹੈ, ਉਹਨੇ ਹੀ ਬੰਦਿਆਂ ਨੂੰ ਉਤਾਰਿਆ, ਉਹਨੇ ਬੰਦੇ ਨੂੰ ਬੰਦਾ ਬਣਾਇਆ। ਜੀ ਜੀ। ਆਪਣੇ ਪੀਰੋ ਮੁਰਸ਼ਿਦ ਸਰਕਾਰ ਅਬੂ ਅਨੀਸ ਕੁੱਦਸ ਸਿਰਰੁਲ ਅਜ਼ੀਜ਼ ਫਰਮਾਉਂਦੇ ਹਨ ਜੀ ਕਿ ਬੰਦਾ ਹੀ ਬੰਦੇ ਨੂੰ ਬੰਦਾ ਬਣਾਉਂਦਾ, ਤੇ ਬੰਦਾ ਹੀ ਬੰਦੇ ਨੂੰ ਮੰਜ਼ਿਲ ਤੇ ਪਹੁੰਚਾਉਂਦਾ। ਬਿਲਕੁਲ। ਇੱਕ 4 ਲਫ਼ਜ਼ਾਂ ਦਾ ਮੁਕਾਲਾ ਹੈ ਆਪਦਾ। ਮੈਂ ਆਦਮ ਦਾ ਮੁਨਕਰ ਸ਼ੈਤਾਨ, 4 ਲਫ਼ਜ਼ਾਂ ਸਾਰੀ ਕਹਾਣੀ। ਜਿਹਨੇ ਪਾਇਆ ਬੰਦੇ ਕੋਲ ਹੀ ਪਾਇਆ। ਅੱਲਾ ਨੇ ਬੰਦੇ ਤੋਂ ਹੀ ਬੰਦੇ ਨੂੰ ਪੈਦਾ ਕੀਤਾ। ਬੰਦਾ ਹੀ ਬੰਦੇ ਦਾ ਉਸਤਾਦ ਹੈ, ਬੰਦਾ ਹੀ ਬੰਦੇ ਦਾ ਗੁਲਾਮ ਹੈ, ਬੰਦਾ ਹੀ ਬੰਦੇ ਦਾ ਆਕਾ ਹੈ, ਬੰਦਾ ਹੀ ਬੰਦੇ ਦਾ ਖਾਦਮ ਹੈ, ਬੰਦਾ ਹੀ ਬੰਦੇ ਦਾ ਸਾਰਾ ਕੁਝ ਹੀ ਬੰਦਾ ਹੈ। ਔਰ ਇਸ ਬੰਦੇ ਦੇ ਜ਼ਰੀਏ ਹੀ ਉਹਨੇ ਆਪਣੀ ਸਾਰੀ ਜਮਾਲ ਦਾ, ਆਪਣੀ ਇਨਾਇਤ ਦਾ ਜ਼ਹੂਰ ਕੀਤਾ। ਮੌਲਾਨਾ ਰੂਮ ਰਹਿਮਤੁल्लाह अलैह ਨੇ ਨੇਕਾਂ ਦੀ ਸੋਬਤ ਅਖਤਿਆਰ ਕਰਨ ਦੀ ਜਿਹੜੀ ਬਾਤ ਹੈ, ਉਸ ਦੇ ਬਾਰੇ ਚ ਮਜ਼ੀਦ ਫਰਮਾਉਂਦੇ ਨਾ ਕਿ ਸੋਬਤ ਬਾਉਲੀਆ ਬੇਤਰਤ 7 ਸਾਲਾ ਤਾਤੇ ਬੇਰਿਆ। ਫਿਰ ਉਹ ਇਸ ਨਿਸਬਤ ਔਰ ਆਪਣੇ ਪੀਰੋ ਮੁਰਸ਼ਿਦ ਦੇ ਨਾਲ ਜਿਹੜੀ ਉਹਨਾਂ ਦੀ ਮਜਲਿਸ ਹੈ ਔਰ ਜਿਹੜਾ ਅਦਬ ਹੈ ਇੱਕ ਮੁਰੀਦ ਦਾ ਆਪਣੇ ਸ਼ੇਖ ਵਾਸਤੇ, ਉਹਦਾ ਇੱਕ ਉਹਨਾਂ ਨੇ ਆਫਾਕੀ ਮਿਆਰ ਪੇਸ਼ ਕੀਤਾ ਜੀ। ਇਹ ਤੇ ਬਾਤ ਆਮ ਹਰ ਕੋਈ ਪੇਸ਼ ਕਰਦਾ ਹੀ ਹੈ ਕਿ ਯਕ ਜ਼ਮਾਨਾ सोबत बाउलिया बेहतरत 7 साला ताते बेरिया। एक लम्हा किसी अल्लाह दे वली को बह जाना 100 साल ਦੀ ਬੇਰਿਆ ਇਬਾਦਤ ਤੋਂ ਬਿਹਤਰ ਹੈ। ਇਹ ਕੋਈ ਐਵੇਂ ਹੀ ਕੋਈ ਹਵਾ ਦੇ ਅੰਦਰ ਗੱਲ ਨਹੀਂ ਕੀਤੀ। ਨਹੀਂ ਬਿਲਕੁਲ ਜੀ। ਜਿਹੜੇ ਅੱਲਾ ਦੇ ਮੁਕਰਬ ਬੰਦੇ ਨੇ ਉਹ ਕਿਸੇ ਨਾ ਕਿਸੇ ਮੁਸ਼ਾਹਦੇ ਦੀ ਬੁਨਿਆਦ ਤੇ ਬਾਤ ਕਰਦੇ ਨੇ ਜੀ। ਨਾਬ ਤੌਰ ਕੇ ਗੱਲ ਕਰਦੇ। ਹਜ਼ਰਤ ਸੁਲਤਾਨ ਬਾਹੂ ਦੀ ਇੱਕ ਉਹਨਾਂ ਦਾ ਇੱਕ ਬੰਦ ਮੈਂ ਮਹਿਫਲ ਵੀ ਕਈ ਦਫਾ ਪੇਸ਼ ਕਰਦਾ ਹਾਂ। ਉਹਨਾਂ ਨੇ ਉਹ ਮਿਆਰ ਮੁਕਰਰ ਕੀਤਾ ਕਿ ਤੁਸੀਂ ਆਪਣੇ ਸ਼ੇਖ ਦੇ ਹਜ਼ੂਰ ਜਾਣਾ ਔਰ ਸ਼ੇਖ ਦਾ ਅਦਬ, ਉਹਨਾਂ ਦੀ ਜ਼ਿਆਰਤ, ਉਹਨਾਂ ਦੇ ਦੀਦਾਰ ਦੇ ਜਿਹੜੇ ਦਾ ਇਕਰਾਮ ਔਰ ਐਟੀਕੇਟਸ ਨੇ ਉਹ ਕੀ ਨੇ। ਚਲੋ ਪਹਿਲੇ ਮੈਂ ਮੌਲਾਨਾ ਰੂਮ ਦੀ ਗੱਲ ਕਰਦਾ। ਉਹ ਕਹਿੰਦੇ ਹਰ ਕੇ ਪੀਰੋ ਜ਼ਾਤੇ ਹਕ ਯਕ ਨਦੀਦ, ਨੈ ਮੁਰੀਦੋ ਨੈ ਮੁਰੀਦੋ ਨੈ ਮੁਰੀਦ। ਇਹਦਾ ਹੁਣ ਤਰਜਮਾ ਜੇ ਤਾਂ ਐਗਜ਼ੈਕਟ ਕਰੀਏ ਤੇ ਬੜਾ ਸਖਤ ਤਰਜਮਾ ਹੈ।
ਬਾਜ਼ੂਕਾਤ ਲੋਕਾਂ ਨੂੰ ਹਜ਼ਮ ਵੀ ਨਹੀਂ ਹੁੰਦਾ, ਲੇਕਿਨ ਮੈਂ ਇਹਨੂੰ ਡਾਇਲੂਟ ਕਰਕੇ ਥੋੜ੍ਹਾ ਜਿਹਾ ਪੇਸ਼ ਕਰਦਾ। ਉਹ ਕਹਿੰਦੇ ਜਿਹਨੇ ਆਪਣੇ ਸ਼ੈਖ ਦੇ ਅੰਦਰ ਜਮਾਲੇ ਜ਼ਾਤੇ ਹੱਕ ਨਹੀਂ ਵੇਖਿਆ ਉਹ ਕਾਹਦਾ ਮੁਰੀਦ ਕਾਹਦਾ ਐਵੇਂ ਜ਼ਬਾਨੀ ਜਮਾ ਤਫਰੀਕ। ਸੁਲਤਾਨ ਬਾਹੂ ਜਿਹੜਾ ਹਵਾਲਾ ਦਿੱਤਾ ਨਹੀਂ, ਉਹ ਕਹਿੰਦੇ ਕਿ ਇਹ ਤਨ ਮੇਰਾ ਚਸ਼ਮਾ ਹੋਵੇ ਓਏ ਹੋਏ ਤੇ ਮੈਂ ਮੁਰਸ਼ਦ ਵੇਖ ਨਾ ਰੱਜਾਂ ਹੋ। ਕਿ ਇਹ ਮੇਰਾ ਜਿਸਮ ਜਿਹੜਾ ਹੈ, ਇਹ ਅਗਰ ਅੱਖ ਬਣ ਜਾਏ ਤੇ ਮੈਂ ਆਪਣੇ ਮੁਰਸ਼ਦ ਦਾ ਦੀਦਾਰ ਕਰਦਾ ਕਰਦਾ ਕਦੀ ਨਾ ਰੱਜਾਂ। ਫਿਰ ਕਹਿੰਦੇ ਨਹੀਂ, ਗੱਲ ਇੱਥੇ ਨਹੀਂ, ਕਹਿੰਦੇ ਲੂ ਲੂ ਮੁੜ ਲੱਖ ਲੱਖ ਚਸ਼ਮਾ, ਓਏ ਹੋਏ ਇੱਕ ਖੋਲਾਂ ਇੱਕ ਕੱਜਾਂ ਹੋ। ਯਾਨੀ ਮੇਰੇ ਅੰਗ ਅੰਗ ਲੂਮ ਲੂਮ ਵਿੱਚ ਲੱਖ ਲੱਖ ਅਗਰ ਅੱਖਾਂ ਵੀ ਬਣ ਜਾਣ ਤੇ ਫਿਰ ਅਗਲੀ ਬਾਤ ਬੜੀ ਮਜ਼ੇਦਾਰ ਹੈ ਜੀ। ਉਹ ਕਹਿੰਦੇ ਇੱਕ ਖੋਲਾ ਇੱਕ ਕੱਜਾਂ ਹੋਈ। ਸਵਾਲ ਹੈ ਕਿ ਖੋਲੀ ਤੇ ਦੀਦਾਰ ਵਾਸਤੇ ਕੱਜਣੀ ਕਿਉਂ, ਬੰਦ ਕਿਉਂ ਕੀਤੀ, ਬੰਦ ਕਰਨ ਦੇ ਕਿਉਂ ਜ਼ਿਕਰ ਕੀਤਾ? ਖੁੱਲੀ ਬਣਾ ਸਕਦੀ ਦੀਦਾਰ ਤੇ ਖੁੱਲੀ ਆਖਰ ਵਾਲੇ। ਲਿਹਾਜ਼ਾ ਇੱਕ ਮਹਿਬੂਬ ਤੇ ਕਹਿੰਦਾ ਕਿ ਮੈਂ ਮੁਹਿਬ ਕਹਿੰਦਾ ਕਿ ਮਹਿਬੂਬ ਦਾ ਮੈਂ ਦੀਦਾਰ ਕਰਦਾ ਰਹਾਂ, ਮੇਰੀ ਅੱਖਾਂ ਸਲਾਮਤ ਰਹਿਣ, ਖੁੱਲੀਆਂ ਰਹਿਣ। ਜੀ ਜੀ। ਬੰਦ ਕਿਉਂ? ਉਹ ਇਸ ਵਾਸਤੇ ਕਿਹਾ ਕਿ ਅੱਗੇ ਉਹਦੀ ਵਜ਼ਾਹਤ ਕੀਤੀ ਕਿ ਉਹ ਇਸ ਵਾਸਤੇ ਕਿਹਾ ਗਿਆ ਕਿ ਇੱਕ ਸੱਚੇ ਆਸ਼ਿਕ ਦੀ ਨਿਸ਼ਾਨੀ ਹੈ ਕਿ ਉਹ ਆਪਣੇ ਮਹਿਬੂਬ ਦਾ ਜਮਾਲ ਪਾ ਕੇ ਉਹਨੂੰ ਆਉਣ ਵਾਲੇ ਹਿਜਰ ਦੇ ਜ਼ਮਾਨੇ ਵਾਸਤੇ ਮਹਿਫੂਜ਼ ਰੱਖਦਾ ਜਦੋਂ ਅੱਖ ਝਪਕਦਾ ਮਹਿਫੂਜ਼ ਹੋ ਜਾਂਦੀ। ਉਹ ਕਹਿੰਦਾ ਮੈਂ ਜਮਾਲ ਵੇਖਾਂ ਫਿਰ ਅੱਖ ਬੰਦ ਕਰਕੇ ਉਹਨੂੰ ਸੰਭਾਲ ਲਵਾਂ, ਫਿਰ ਵੇਖਾਂ ਮਹਿਫੂਜ਼ ਕਰ ਲਾਂ। ਵਾਹ ਵਾਹ। ਹਾਂਜੀ, ਇੱਕ ਖੋਲਾ ਇੱਕ ਕੱਜਾ ਹੋ। ਫਿਰ ਕਹਿੰਦੇ ਇਤਨਾ ਡਿਠਿਆ ਸਬਰ ਨਾ ਆਵੇ ਤੇ ਮੈਂ ਹੋਰ ਕਿਤੇ ਵੱਲ ਭੱਜਾਂ। ਉਹ ਕਿੱਧਰ ਜਾਵਾਂ, ਕਿਹੜੇ ਪਾਸੇ ਜਾਵਾਂ? ਮੇਰੇ ਤੇ ਅੰਗ ਅੰਗ ਲੂ ਲੂ ਚ ਲੱਖਾਂ ਅੱਖਾਂ ਵੀ ਬਣ ਗਈਆਂ, ਫਿਰ ਵੀ ਮੈਂ ਆਪਣੇ ਸ਼ੈਖ ਦਾ ਦੀਦਾਰ ਕਰਦਾ ਨਾ ਰੱਜਿਆ। ਹਾਂਜੀ, ਫਿਰ ਅੱਗੇ ਜਿਹੜੀ ਉਹਨਾਂ ਨੇ ਇਹ ਇਸ਼ਕ ਦਾ ਫਤਵਾ ਹੁੰਦਾ ਤੇ ਮਰਫੂਲ ਕਲਮ ਹੈ, ਲੇਕਿਨ ਆਸ਼ਕਾਂ ਦੇ ਬਾਰੇ ਜਾਈਏ, ਮਿਹਰਬਾਨੀ ਕੀਤੀ ਉਹਨਾਂ ਨੇ ਇਹ ਚੀਜ਼ਾਂ ਖੋਲ ਦਿੱਤੀਆਂ। ਹਾਂਜੀ, ਮੁਰਸ਼ਦ ਦਾ ਦੀਦਾਰ ਹੈ ਬਾਹੂ ਮੈਨੂੰ ਲੱਖ ਕਰੋੜਾ ਹੱਜਾ ਹੋ। ਯਾਨੀ ਇਤਨਾ ਇਹ ਜਿਹੜਾ ਅਦਬ ਹੈ, ਬੜੀ ਗੱਲ ਸਾਰੀ ਗੱਲ ਹੀ ਮੁਕਾ ਛੜੀ। ਸ਼ੈਖ ਦੇ ਹਜ਼ੂਰ ਚ ਜਿਹੜੇ ਆਦਾਬ ਨੇ ਉਹ ਇਹਨੇ ਕਿ ਖਾਮੋਸ਼ੀ ਦਾ ਹੁਕਮ ਹੈ, ਅਦਬ ਦਾ ਹੁਕਮ ਹੈ। ਹਾਂਜੀ, ਔਰ ਉਹਨਾਂ ਦੀ ਬਾਰਗਾਹ ਦੇ ਅੰਦਰ ਹਾਜ਼ਰ ਹੋ ਕੇ ਜਿਹਨੇ ਫੈਜ਼ ਪਾਇਆ, ਅਦਬ ਦੀ ਬਦੌਲਤ ਪਾਇਆ ਔਰ ਖੁਸ਼ ਗੁਮਾਨੀ ਦੀ ਬਦੌਲਤ ਪਾਇਆ। ਹਾਂਜੀ, ਅਕੀਦਤ ਔਰ ਮੁਹੱਬਤ ਨਾਲ ਪਾਇਆ, ਆਜ਼ੀ ਨਾਲ ਪਾਇਆ, ਤਵਾਜ਼ੋ ਨਾਲ ਪਾਇਆ, ਇਨਕਿਸਾਰੀ ਨਾਲ ਪਾਇਆ। ਜੀ, ਇਹ ਚੀਜ਼ ਜਿਹੜੀ ਇਹ ਜਿਹੜੀ ਤਲਬ ਹੈ, ਇਹ ਹਰ ਅੱਲਾ ਦੇ ਕਾਮਲ ਵਲੀ ਦਾ 14 ਸਦੀਆਂ ਤੋਂ ਇਹ ਮੈਸੇਜ ਹੈ, ਪੈਗਾਮ ਹੈ। ਬੁੱਲੇ ਸ਼ਾਹ ਕਸੂਰੀ ਫਰਮਾਉਂਦੇ ਨੇ, ਮੈਂ ਲੋਹਾ ਤੇ ਹਾਦੀ ਪਾਰਸ ਨਾਲ ਪਾਰਸ ਦੇਖਈ ਯਾਰ, ਦੁਈ ਵਜੂਦੋਂ ਦੂਰ ਕਰਕੇ ਇੱਕ ਦਾ ਹੋ ਕੇ ਰਹੀ। ਹਾਂਜੀ, ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਪੰਜਾਬੀ ਦੇ ਮਾਸ਼ਾਅੱਲਾ ਸ਼ਹਿਨशाह ਜੀ, ਬੇਤਾਜ ਬਾਦਸ਼ਾਹ ਨੇ ਉਹ ਪੰਜਾਬੀ ਅਦਬ ਦੇ ਮਸਨਵੀ ਪੰਜਾਬੀ ਖਾਸ ਤੌਰ ਤੇ ਜਿਹੜੀ ਉਹ ਫਰਮਾਉਂਦੇ, ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨੇ ਪਾਇਆ। ਹਾਂਜੀ, ਕਿੱਕਰ ਤੇ ਅੰਗੂਰ ਚੜਾਇਆ ਹਰ ਗੁੱਛਾ ਜ਼ਖਮ ਆਇਆ। ਬਾਬਾ ਸਗਾ ਦਾ ਮਕਾਲਾ ਵੀ ਹੈ ਨਾ, फरमाया केले और करीर में दोस्ती लग तो सकती है, निभ नहीं सकती। कंडे होंदे हो तो पत्ते होंदे चौड़े होंदे। हाँ जी, दो हवा दा बुला आएगा सारे पत्ते खिल जाणगे ओदे। हाँ जी, तो मुर्शद दे दरवाजे उत्ते मियां साहब फरमांदे ने, मुर्शद दे दरवाजे उत्ते मोकम लाइए चौकां, नवे नवे ना यार बनाइए वांग कमीनिया लोकां। ये एक दा हो के रही हो यार, वही दर से कि नवे नवे ना यार ਐਵੇਂ ਨਹੀਂ ਹਰ ਤੱਕ ਟੱਕਰ ਬੰਦਨ। ਬਿਲਕੁਲ ਹਾਂਜੀ, ਕਿਸੇ ਅੱਲਾ ਦੇ ਬੰਦੇ ਨੂੰ। ਅਸਲ ਬਾਤ ਇਹ ਹੈ ਜੀ, ਸਾਡੇ ਮੁਆਸ਼ਰੇ 'ਚ ਅਸੀਂ ਸ਼ਾਇਦ ਸਿਰਫ ਪੀਰ ਹੀ ਦੇਖੇ ਸਨ। ਅਸਲ ਪੀਰ ਜਿਹੜੇ ਫਕੀਰ ਨਹੀਂ ਸੀ ਦੇਖਿਆ। ਇਹ ਖੁਸ਼ਬਖਤੀ ਦੀ ਬਹੁਤ ਬੜੀ ਮਤਲਬ ਅਲਾਮਤ ਹੈ ਕਿ ਅੱਲਾਹ ਤਾਲਾ ਕਿਸੇ ਬੰਦੇ ਨੂੰ ਆਪਣਾ ਫਕੀਰ ਜਿਹੜਾ ਨਾ ਉਹਦੀ ਜ਼ਿਆਰਤ ਕਰਾਏ, ਉਹਦੀ ਬਾਰਗਾਹ 'ਚ ਲੈ ਜਾਵੇ, ਉਹਦੇ ਨਾਲ ਨਿਸਬਤ ਅਤਾ ਫਰਮਾਏ। ਇਹ ਬਹੁਤ ਹੀ ਕਮਾਲ ਹੈ। ਕਿਉਂਕਿ ਪੀਰ ਤਾਂ ਮਾਸ਼ਾਅੱਲਾ ਬਹੁਤ ਨੇ, ਬਰਾਬਰ ਬਰਾ ਚੰਗੇ ਵੀ ਨੇ, ਅਸੀਂ ਕਿਸੇ ਤੇ ਬਾਤ ਨਹੀਂ ਕਰਦੇ, ਸਭ ਦੇ ਅੱਲਾਹ ਤਾਲਾ ਦਰਜਾਤ ਬੁਲੰਦ ਕਰੇ। ਲੇਕਿਨ ਜਿਹੜਾ ਸ਼ਾਨ ਫਕਰ ਨੂੰ ਅੱਲਾਹ ਨੇ ਅਤਾ ਫਰਮਾਇਆ, ਇਕਬਾਲ ਕਹਿੰਦੇ ਨਾ ਜੀ ਰਹਿਮਤੁल्लाह अलैह, फरमाते मुकाम में फकर बुलंद है कितना शाही से, तेरी रवश गदाया ना हो तो क्या कही। तू फकीरी ਨੂੰ ਸਿਰਫ ਗਦਾਗਰੀ ਦੇ ਰੂਪ ਚ ਵੇਖਿਆ ਨਾ, ਇਹੀ ਸਮਝਿਆ। ਹਾਲਾਂਕਿ ਫਕਰ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਉਹ ਸੁन्नत ਪਾ ਕੇ और दायमी सुन्नत है जिते हुजूर ने फ़ख्र फरमाया, यानी किसी चीज़ ते फ़ख्र नहीं।
अनगिनत लामहदूद शाना अजमत आरिफता लेकिन फ़ख्र फरमाया ते आगे फ़कीरी ते फ़ख्र फरमाया जिहड़ी बज़ाहिर एक मुफलसी दी तरह सानूं नज़र आउंदी है हालांकि वो कौनो मकान दे मालिक अल्लाह ने उन्होंने शान मुख्तारी सरदारी अता फरमाई हुई। इस वास्ते खुद अल्लामा साहब रहमतुल्लाह अलैह आपने कई मुकामां ते फरमाया, खास तौर ते असरार खुदी च उन्हां दा एक शेर है, वो कहते कीमिया पैदा कुन अज़ मुश्तगिले बोसा जन बारा आस्ताने कामिले। कहते अपने आ तेरी मुश्ते खाक है, तेरा जो बदन है जी मिट्टी जी मोटे जितों तू बनाया गया मुश्ते खाक को इनू सोना कर ले बोसा जन बारा आस्ताने कामिले। किसी कामल दे आस्ताने तो बोसा जन हो बाबा जी सरकार फरमा दे ना, अगर तेरू जिंदगी च कोई कामल अल्लाह दा बंदा नहीं मिलिया तो किसी कामल दी कबर ते ही बैठ अहले जिक्र ते अहले फिक्र दी कबर जिंदा है, हर किसी दी जिंदा नहीं। फरमाया जेड़े अगर तो सूरतन जिंदा नहीं मगर हकीकतन जिंदा नहीं। और जिंदगी दी हकीकत यह है कि अल्लाह ताला ने उन्हां दी याद, उन्हां दी मुहब्बत, उन्हां दा फैज़, उन्हां दी तालीम, उन्हां दी इनायात उन्हां दे दुनिया तो जान तो बाद भी माशाअल्लाह उन्हां दे मज़ारात तो उन्हां दी कबरां तो अल्लाह ने जारी फरमाईयां हुईयां और ये फैज़ कदी नहीं मिट सकदा क़यामत तक। बिल्कुल सारी आने वाला न पूछ इन खर का पोशों की कहते बस ये जाके हाजिर हो ते बस अदब और मोहब्बत और तवाज़ो और इनकसारी लेके जा, फिर अगे अगर मर्द कलंदर दी होगी इरादत न पूछ इन खर का पोशों की इरादत हो तो देख यदे बैजा लिए बैठे हैं अपनी आस्ती। ये तो जिधर भी माशाल्लाह निगाह उठी बस इरादत की बात है। और हुजूर पीराने पीर की खिदमत चो चोर कहता रह गया हुजूर मैं चोर हाँ जी मैं चोर हाँ। फरमाया वो तू होएगा हूँ तो मैं कह देता वो तो जुबान से निकल गया तू कुतों में। तो माशाल्लाह ये फरमाया ये तो साड़ी अहलुल्लाह दी बारगाह च एक मामूली बात सी जी हाँ जो मकाम अल्लाह ने इन्हां बख्शिया है। सानू इन्हां दे नाल संगत दा हुक्म है, सानू इन्हां दे नाल बैठण दा हुक्म है। हाँ जी मैं शेख सादी दा शेर याद आ गया, वो कहंदे कि सिर्फ दुनिया दी बात ही नहीं करदे हो, वो कहंदे शुरीदम दर रोज़ उम्मीद बीम बदारा बबख्शत बने का करीम। वो कहंदे मैं सुनिया पक्की खबर है मेरे को, मैं अहले यकीन को वाले नज़र को सुनिया कि कल क़यामत वाले दिन अल्लाह पाक सारे गुनाहगारां नूं अपने नेकां दे तौफील बख्श देगा और साडी बख्शिश फरमा देगा। और कल क़यामत नूं अल्लाह ताला उन्हां दा सानूं उन्हां दा साथ नसीब करे, उन्हां दा साया रहमत नसीब करे। ते सारे इस तरह कि मैं ਤੁਹਾਡੀ ਗੱਲ ਟੋਕ ਦਿੱਤੀ ਐਵੇਂ ਖਾਮ ਖਾ ਸਾਡੇ 200-400 ਸਾਲ ਪਹਿਲੇ अगर कोई अल्लाह ਦਾ ਵਲੀ ਕੋਈ ਫਕੀਰ ਐਸਾ ਕੋਈ ਦਰਵੇਸ਼ ਐਸਾ ਗੁਜ਼ਰੇ ਨੇ ਜਿਨ੍ਹਾਂ ਨੇ ਕਲਾਮ ਹੀ ਪੰਜਾਬੀ ਸਰਾਇਕੀ 'ਚ ਤੇ ਫਾਰਸੀ ਲਿਖੇ ਨੇ। ਅਲਾਮਾ ਇਕਬਾਲ ਤੋਂ ਅੱਗੇ ਆਣ ਕੇ ਤੁਸੀਂ ਦੇਖ ਲਓ, ਅਲਾਮਾ ਇਕਬਾਲ ਰਹਿਮਤੁਲਾਹ ਨੇ ਮਤਲਬ ਉਹ ਤੋਂ ਅੱਗੇ ਆਣ ਕੇ ਸਭ ਉਰਦੂ 'ਚ ਪਾਉਣ ਲੱਗੇ ਆ। ਨਹੀਂ ਤੇ ਪਿਛਲੇ ਤੁਸੀਂ ਮੀਆਂ ਮੁਹੰਮਦ ਅਸ਼ਫ ਵੇਖ ਲਓ ਜੀ, ਬੁੱਲੇ ਸ਼ਾਹ ਵੇਖ ਲਓ ਜੀ, ਆਪਣਾ ख्वाजा गुलाम फरीद ਵੇਖ ਲਓ ਜੀ, ਇਹਨਾਂ ਸਾਰਿਆਂ ਹੀ ਆਪਣੀ ਜ਼ੁਬਾਨ ਦੇ ਵਿੱਚ ਦੇਖੋ। ਅਗਰ ਤੁਸੀਂ ਜ਼ੁਬਾਨ ਦੀ ਬਾਤ ਕਰਦੇ ਹੋ ਮੈਂ ਤੁਹਾਨੂੰ ਕੱਲੀ ਕੱਲੀ ਜ਼ੁਬਾਨ ਦਾ ਥੋੜਾ ਥੋੜਾ ਹਾਂਜੀ ਇਹ ਪੇਸ਼ ਕਰਦਾ ਪੁੱਛਣਾ ਚਾਹੁੰਦਾ ਹਾਂ। ਪਹਿਲੀ ਬਾਤ ਹੈ ਸਾਡੀ ਪੰਜਾਬੀ ਔਰ ਸਰਾਇਕੀ ਜ਼ੁਬਾਨਾਂ ਜਿਹੜੀਆਂ ਸਾਡੇ ਇਸ ਇਲਾਕੇ ਦੀਆਂ ਖਾਸ ਤੌਰ ਤੇ ਨੇ ਇਹ ਸਿਰਫ ਇਲਾਕਾਈ ਜ਼ੁਬਾਨਾਂ ਨਹੀਂ, ਇਹਨਾਂ ਦਾ ਅਗਰ ਅਸੀਂ ਮਾਜ਼ੀ ਦੇਖੀਏ ਨਾ ਜੀ ਤੇ ਇਹ ਆਪਸ ਵਿੱਚ ਕਜ਼ਨ ਹੀ ਲੱਗਦੀਆਂ ਨੇ ਤੇ ਟੁਰੀਆਂ ਆ ਰਹੀਆਂ ਨੇ। ਜਿਹੜੀ ਅਦਨਾ ਜੀ ਮੇਰੀ ਰਿਸਰਚ ਹੈ ਉਹਦੇ 'ਚ ਇਹ ਕਿ ਜਿਹੜੇ ਕਬਾਇਲ ਬਾਹਰੋਂ ਆਏ ਬਰਾਸਤਾ ਸਿੰਧ ਇਹ ਸਰਾਇਕੀ ਜਿਹੜੀ ਹੈ ਸਿੰਧੀ ਜ਼ੁਬਾਨ ਨਾਲ ਵੀ ਇਹਦੇ 'ਚ ਹੈ, ਫਾਰਸੀ ਦੇ ਵੀ ਤੇ ਅਸਰਾਤ ਪੂਰੇ ਨੇ, ਫਾਰਸੀ ਬੋਲਦੇ ਜੀ ਅਰਬੀ ਦੇ ਅਸਰਾਤ ਇਹਦੇ 'ਚ ਨੇ। ਇਸ ਤੋਂ ਇਲਾਵਾ ਇੱਕ ਦਰਦਈ ਕਬੀਲਾ ਆਇਆ ਆਰੀਆ ਔਰ ਦਰਾਵੜ ਪਹਿਲੇ ਸਨ, ਲੇਕਿਨ ਦਰਦਈ ਕਬੀਲੇ ਦੇ ਜਿਹੜੇ ਹੜੱਪੇ ਬੈਠੇ ਹਨ ਜੀ ਜੀ ਕੁਝ ਪਸ਼ਤੋ ਦਾ ਵੀ ਇਹਦੇ ਤੇ ਅਸਰ ਮੌਜੂਦ ਹੈ। ਲਿਹਾਜ਼ਾ ਕਦੀਮ ਜ਼ੁਬਾਨਾਂ ਨੇ ਦੋਨੀ ਪੰਜਾਬੀ ਵੀ ਇਹ ਵੀ ਇਹਦੇ ਅੰਦਰ ਵੀ ਸਾਨੂੰ ਪੁਰਾਣਾ ਕਲਾਮ ਸਾਡੇ ਕੋਲ ਮੌਜੂਦ ਹੈ। ਜਿਹੜੇ ਪੁਰਾਣੇ ਬਜ਼ੁਰਗ ਸਰਾਇਕੀ ਦੇ ਨਾਲ ਲਿਖਿਆ ਕਲਾਮ ਔਰ ਪੰਜਾਬੀ ਦੇ ਅੰਦਰ ਵੀ ਮਾਸ਼ਾਅੱਲਾ ਪੂਰਾ ਉਹਦੇ ਅੰਦਰ ਮੌਜੂਦ ਹੈ। ਲੇਕਿਨ ਅਗਰ ਇਹਨਾਂ ਦੀ ਜ਼ੁਬਾਨ ਦੀ ਬਣਾਵਟ, ਜ਼ੁਬਾਨ ਦਾ ਫੈਲਾਓ ਜਾਂ ਜ਼ੁਬਾਨ ਦੀ ਇੱਕ ਜਿਹੜੀ ਵੁਸਅਤ ਗਹਿਰਾਈ ਹੈ, ਅਗਰ ਉਹਦਾ ਅਸੀਂ ਗੈਰ ਜਾਨਬਦਾਰੀ ਨਾਲ ਜਾਇਜ਼ਾ ਲਈਏ, ਇਹ ਸਾਰੀਆਂ ਜ਼ੁਬਾਨਾਂ ਕਿਸੇ ਨਾ ਕਿਸੇ ਅੱਲਾ ਦੇ ਵਲੀ ਦਾ ਫੈਜ਼ ਹੈ। ਮਸਲਨ ਪੰਜਾਬੀ ਦੇ ਵਿੱਚ ਜਿਹੜੀ ਹਜ਼ਰਤ ਬਾਬ ਫਰੀਦ ਰਹਿਮਤੁल्लाह अलैह
ਹਾਂਜੀ ਉਹਨਾਂ ਨੇ ਜਿਹੜਾ ਉਹਨਾਂ ਦਾ ਦੀਵਾਨ ਹੈ ਪੂਰਾ ਉਹ ਮਤਲਬ ਇਸ ਪੰਜਾਬੀ ਵਾਸਤੇ ਬਹੁਤ ਬੜੀ ਇੱਕ ਖਜ਼ਾਨਾ ਹੈ। ਹਾਂਜੀ ਤੁਸੀਂ ਕਿਵੇਂ ਆਪ ਦਾ ਸ਼ੇਰ ਹੈ, ਕਾਲੇ ਗਾਂਡੇ ਕੱਪੜੇ ਤੇ ਕਾਲਾ ਮੇਰਾ ਦੇਸ, ਮੈਂ ਗੁਨਾਹੀ ਭਰਿਆ ਲੋਕ ਕਹਿੰਦੇ ਕੋਟ ਫਰੀਦਾ ਸੁੱਤਿਆ ਦਾੜੀ ਆਇਆ ਬੂ ਹੈ ਦਾੜੀ ਹੈ। ਅਗਲਾ ਮਿਸਰਾ ਕੀ ਹੈ, ਅੱਗਾ ਰਹਿ ਗਿਆ ਨੇੜੇ ਪਿੱਛੇ ਰਹਿ ਗਿਆ ਤੂੰ ਵਿਆਹ ਪਿੱਛੇ ਰਹਿ ਗਿਆ। ਇਹ ਉਹਨਾਂ ਦੇ ਸਾਦਾ ਲਫ਼ਜ਼ਾਂ ਦੇ ਵਿੱਚ ਬੜੀ ਖੂਬਸੂਰਤ ਉਹਨਾਂ ਨੇ ਇਹਦੀ ਤਸ਼ਰੀਹ ਕੀਤੀ। ਬਿਲਕੁਲ ਹਾਂਜੀ ਔਰ ਦੱਸ ਦਿੱਤਾ ਮਤਲਬ ਆਰਫਾਨਾ ਕਲਾਮ। ਇਸ ਤਰ੍ਹਾਂ ਹੀ ਸਰਾਇਕੀ ਦੇ ਅੰਦਰ ਆ ਕੇ ਅਗਰਚੇ ਪਿੱਛੇ ਸ਼ੋਰਾ ਮੌਜੂਦ ਨੇ, ਉਹਨਾਂ ਦੇ ਕਲਾਮ ਵੀ ਮੌਜੂਦ ਹੈ। ਮਸਲਨ ਮੀਆਂ ਅਲੀ ਹੈਦਰ ਮੁਲਤਾਨੀ, ਉਹਨਾਂ ਦੀ ਕਾਫੀ ਮੈਂ ਪੇਸ਼ ਕਰਦਾ ਉਹਨਾਂ ਸਰਾਇਕੀ ਦੀ। ਹਾਂਜੀ ਹਾਂਜੀ ਚਲੋ ਹਾਲਾਂਕਿ ਪਤਾ ਨਹੀਂ ਕਿਸੇ ਨੂੰ ਤੁਸੀਂ ਦੱਸਦੇ ਹੋ ਵੀ ਹਾਂ ਉਹ ਕਿਸੇ ਹੋਰ ਦੀ ਸੀ, ਉਹ ਸਮਝ ਲੈਂਦੇ ਸਨ। ਹਾਂਜੀ ਤੁਸੀਂ ਇੱਕ ਦਫੇ ਇਹਦੀ ਵੰਡ ਵੀ ਕੀਤੀ। ਯਾਦ ਉਹਦੀ ਮੈਨੂੰ ਲੱਕੀਲੀ ਮਿਲ ਗਈ। ਉਹਨਾਂ ਦਾ ਹੋਰ ਕਲਾਮ ਵੀ ਮਾਸ਼ਾਅੱਲਾ ਹੈ। ਕਹਿੰਦੇ ਤੇੜੇ ਬਾਗ ਬਹਾਰ ਗੁਲਜ਼ਾਰ ਵਿੱਚੋਂ ਹਾਏ ਹਾਏ ਅਸਾਂ ਇੱਕ ਡਿਗੜਾ ਕੰਡਲਾ ਮੈਂ ਵੀ ਸਹੀ, ਤੁਹਾਡੇ ਊਠਾਂ ਮੱਝੀ ਘੋੜਿਆਂ ਵਿੱਚੋਂ ਇੱਕ ਭੇਡਾਂ ਦਾ ਦੁਮੜਾ ਮੈਂ ਵੀ ਸਹੀ, ਤੁਹਾਡੇ ਆਲਿਮ ਫਾਜ਼ਿਲ ਮੁਫਤੀ ਬਹੁਤੇ ਇੱਕ ਮਸਕਰਾ ਭੰਡਲਾ ਮੈਂ ਵੀ ਸਹੀ, ਤੁਹਾਡੇ ਸ਼ੇਰਾਂ ਦੇ ਗਲ ਸੰਗਲ ਹੈਦਰ ਇੱਕ ਕੁਤੜਾ ਮੰਗਲਾ ਮੈਂ ਵੀ ਸਹੀ। ਉਹ ਮਤਲਬ ਉਹ ਉਹਨਾਂ ਲੋਕਾਂ ਨੇ ਨਫੀ ਕਰ ਗਿਆ ਕਿਆ ਨਫੀ ਦਾ ਸਬਕ ਸਰਾਇਕੀ ਜ਼ੁਬਾਨ ਦੀ ਖੂਬਸੂਰਤੀ ਨਾਲ ਅਦਾ ਕੀਤਾ। ਫਿਰ ਇਹਨੂੰ ਜੋ ਇਹਦੀ ਪਲਕ ਸਵਾਰੀ ਹੈ, ਜੋ ਇਹਦਾ ਸਿੰਗਾਰ ਕੀਤਾ, ਉਹ ਖਾਜਾ ਗੁਲਾਮ ਫਰੀਦ ਰਹਿਮਤੁल्लाह अलैह ਕੋਟ ਮਿੱਠਾ ਸ਼ਰੀਫ ਕੇ ਉਹਨਾਂ ਫਿਰ ਕਮਾਲ ਕਰ ਦਿੱਤੀ। ਉਹਨਾਂ ਨੇ ਇੱਕ ਪਾਸੇ ਜੇ ਰੋਈ ਦੇ ਨਜ਼ਾਰੇ ਬਿਆਨ ਕੀਤੇ ਨੇ ਤੇ ਦੂਸਰੇ ਪਾਸੇ ਰੋਈ ਦੇ ਵਸੇਬ ਦਾ ਪੂਰਾ ਨਕਸ਼ਾ, ਪੂਰਾ ਕਲਚਰ ਕੀ ਦਿੱਤਾ ਜੀ, ਜਿਹੜੇ ਪੂਰਾ ਕਲਚਰ ਉਹਨਾਂ ਨੇ ਇਹਦੇ ਅੰਦਰ ਪੇਸ਼ ਕੀਤਾ। और ਉਹਦੇ ਅੰਦਰ ਚੁੱਕੇ ਉਹ ਹਜ਼ਰਤ ਇਬਨ ਅਰਬੀ ਰਹਿਮਤੁल्लाह अलैह ਦੇ ਫਾਲੋਅਰ ਸਨ ਵਹਦਤ ਵਜੂਦ ਦੇ, ਔਰ ਉਹਨਾਂ ਦਾ ਕਲਾਮ ਜਗ੍ਹਾ ਜਗ੍ਹਾ ਬਾਰ-ਬਾਰ ਇਹ ਆਉਂਦਾ ਹੈ। ਔਰ ਖਾਸ ਤੌਰ ਤੇ ਉਹਨਾਂ ਦੀ ਇਹ ਜਿਹੜੀ ਕਾਫੀ ਹੈ ਕਿ ਮੇਰਾ ਇਸ਼ਕ ਵੀ ਤੂੰ, ਮੇਰਾ ਯਾਰ ਵੀ ਤੂੰ, ਮੇਰਾ ਦੀਨ ਵੀ ਤੂੰ, ਈਮਾਨ ਵੀ ਤੂੰ, ਮੇਰਾ ਕਾਬਾ ਕਿਬਲਾ ਮਸਜਿਦ ਮਿੰਬਰ ਮੁਸਹਫ ਤੇ ਕੁਰਾਨ ਵੀ ਤੂੰ, मेरे फर्ज फरीजे हज ज़कातां सौम सलात अजान भी तू, मेरा बादल बिरखा खिमड़ियां गाजां बारिश ते बारान भी तू, मेरी खुशियां दा असबाब भी तू, मेरे सूलां दा सामान भी तू, ये यार फरीद कबूल करें सरकार भी तू, सुल्तान भी तू। अलग बड़ा फतवा लाया मौलवी ने, वो तो खैर लगदा ही रहंदा जो नहीं समझ आई ना वो जरा अगर सती लेवल ते जाओगे ते तुसी इस नहीं समझ सकोगे कि वो जड़ा, लेकिन इश्क यही कहता है कि वो मैनू मिसाल याद आ गई, पेश कर ही देना। बिल्कुल हजरत ख्वाजा गरीब नवाज रहमतुल्लाह अलैह और हजरत ख्वाजा कुतुबुद्दीन मुख्तियार काकी रहमतुल्लाह आप यानी मुरीद दोनों इकट्ठे होके ना जी, पीर मुरीद दोनों इकट्ठे होके ते हजरत बाब फरीद रहमतुल्लाह अलैह को तशरीफ लाए। अच्छा पाक पतवाने को बाब फरीद रहमतुल्लाह अलैह मुरीद सन हजरत मुख्तियार काकी दे, वो मुरीद सन ख्वाजा गरीब नवाज ने। तो जैसे ही तशरीफ लेके आए ना तो हजरत बाब फरीद रहमतुल्लाह अलैह फौरन उठे, उन्होंने अपने शेख की कदम बोसी की हजरत मुख्तियार काकी दी और बैठ गए। तो हजरत मुख्तियार काकी फरमाया भाई तेरे दादा मुर्शद भी है तो सलाम करो। फिर उठे, फिर उठ के उन्होंने अपने शेख का ही हाँ जी उन्होंने कदम बोसी करके फिर वो तीसरी बार फिर फरमाया, तीसरी दफा फिर इस तरह होया। तो आपने थोड़ा जा उदते जरिया जरा तजब तजार किया हज़रत मुख्तियार काकी ने। तो ख्वाजा गरीब नवाज फरमान लगे नहीं ना कुछ ना को इन्हों इस वक्त तुहाडे तो इलावा होर नजर आ ही नहीं रहा। हाँ ये होंदी है अपने शेख की तरफ तवज्जो होने की तरफ इस हद तक मुतवज्जो होना। जैसे बावी सरकार ताजदार दारुल संग फरमाते ना, मैनू मेरे शेख फरमाया हजरत शाह अमीर हुसैन गिरानी रज़ी अल्लाह अन्हु ने मैंने फरमाया जाओ मेरे बेटे को बुला के लो। तो आप फरमाते मैं अर्ज की हुजूर मैं तो अपने बेटे को जानता ही नहीं। फिर उन्होंने फरमाया जाओ मेरे घर दस्तक दो। तो फिर अर्ज की हुजूर मैं तो कभी घर पता ही नहीं घर किधर। तो उन्होंने फरमाया तो इतने साल हो गए तुम आंदे नूं। तो आपने अर्ज की कि जी मैं आप दी ज़ात तो अलावा आप कभी किसी तरह मुतवज्जो होया ही नहीं। फरमाया अगर तुहाडी ये यकसुई दा ये आलम है, कंसंट्रेशन दा ये आलम है, तो फिर माशाअल्लाह तुसी कामयाब बराउल बरा अगे फिर जड़ा फैज़ तुसी तक नजर आंदा है सारा कुछ। तो ये बात होगी। चलो उर्दू की थोड़ी गल कर लेने। उर्दू भी ख्वाजा निज़ामुद्दीन औलिया रहमतुल्लाह अलैह ने हजरत अमीर खुसरो ने फरमाया कि थोड़ी जी फारसी जी कम हो रही है
ਔਰ ਮਕਾਮੀ ਲੋਕਾਂ ਨੂੰ ਕੋਈ ਐਸੀ ਜ਼ੁਬਾਨ ਮੁਤਾਰਫ ਕਰਾਓ ਕਿ ਜਿਹਦੇ 'ਚ ਇਹਨਾਂ ਨੂੰ ਥੋੜੀ ਆਸਾਨੀ ਪੈਦਾ ਹੋਵੇ। ਆਸਾਨੀ ਪੈਦਾ ਹੋਵੇ।